स्वागत है इस वक्त प्रोग्राम अपडेट कैलीफोर्निया ਦੇ ਵਿੱਚ ਮੈਂ ਰਾਜਕਨਪ੍ਰੀਤ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਨੂੰ ਹਰਜੋਤ ਸਿੰਘ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 20 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਗਲੈਂਡ ਦੇ ਵਿੱਚ ਜਿਹੜਾ ਇੰਗਲੈਂਡ ਦਾ ਰਾਜਾ ਐਂਡਰਿਊ ਹੈਗਾ ਆ ਤੇ ਗਵਰਨਮੈਂਟ ਇਹ ਸੋਚ ਰਹੀ ਹੈ ਇੰਗਲੈਂਡ ਦੀ ਵੀ ਉਹਦਾ ਜਿਹੜਾ ਟਾਈਟਲ ਆ ਉਹ ਉਸ ਤੋਂ ਐਜ਼ ਏ ਪ੍ਰਿੰਸ ਜਿਹੜਾ ਆ ਲੈ ਲਿਆ ਜਾਵੇ, ਐਂਡਰਿਊ ਮਾਊਂਟਬੈਟਨ। ਸੋ ਪਿਛਲੇ ਦਿਨਾਂ ਦੇ ਵਿੱਚ ਐਪਸਟੀਨ ਫਾਈਲਸ ਦਾ ਇਹ ਸ਼ਿਕਾਰ ਹੋਇਆ, ਜਿਹਦੇ ਵਿੱਚ ਉਹਨੂੰ ਜੇਲ੍ਹ ਵੀ ਹੋਈ ਥੋੜੇ ਸਮੇਂ ਲਈ ਤੇ ਬਾਹਰ ਆਇਆ ਜੇਲ੍ਹ ਤੋਂ ਬਾਅਦ। ਤੇ ਉੱਥੇ ਦੇ ਜਿਹੜੇ ਮੌਜੂਦਾ ਰਾਜੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਨਹੀਂ, ਲਾ ਤੋਂ ਉੱਤੇ ਕੋਈ ਨਹੀਂ ਹੈਗਾ, ਜੇ ਕੋਈ ਗਲਤ ਕੰਮ ਕਰਦਾ ਉਹਨੂੰ ਸਜ਼ਾ ਮਿਲਣੀ ਹੈਗੀ ਆ। ਸੋ ਇਸ ਕਰਕੇ ਹੁਣ ਇਹ ਬਹੁਤ ਵੇਵ ਚੱਲ ਰਹੀ ਆ ਵੀ ਉਸ ਨੂੰ ਜਿਹੜਾ ਪ੍ਰਿੰਸ ਦਾ ਖਿਤਾਬ ਆ ਉਹ ਉਸ ਤੋਂ ਲੈ ਲਿਆ ਜਾਵੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੈਰਿਫਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਰੱਪਾ ਰਿਹਾ ਆ। ਸੁਪਰੀਮ ਕੋਰਟ ਦੇ ਨੇ ਕਹਿ ਦਿੱਤਾ ਸੀਗਾ ਵੀ ਭਾਈ ਰਾਸ਼ਟਰਪਤੀ ਟਰੰਪ ਜਿਹੜੇ IEEPA ਦੇ ਅਧੀਨ ਇਸ ਤਰੀਕੇ ਦੇ ਨਾਲ ਟੈਰਿਫ ਨਹੀਂ ਲਗਾ ਸਕਦੇ ਹੈਗੇ, ਪਰ ਟਰੰਪ ਹੁਣਾਂ ਨੇ ਅਦਾਲਤ ਦੇ ਫੈਸਲੇ ਨੂੰ ਟਿੱਚ ਜਾਣਦੇ ਹੋਏ ਕਿਹਾ ਵੀ ਆਪਾਂ ਹੋਰ ਆਧਾਰ ਦੇ ਉੱਤੇ ਜਿਹੜੇ ਟੈਰਿਫਸ ਆ ਉਹਨਾਂ ਨੂੰ ਲਗਾਵਾਂਗੇ। ਉਹਨਾਂ ਨੇ ਇਹ ਕਿਹਾ ਅੱਜ ਇਨਫੈਕਟ ਉਹਨਾਂ ਨੇ ਐਲਾਨ ਕਰ ਦਿੱਤਾ ਵੀ 10% ਜਿਹੜਾ ਗਲੋਬਲ ਟੈਰਿਫ ਆ ਉਹ ਹੁਣ ਲਗਾਉਣ ਜਾ ਰਹੇ ਆ। ਸੁਪਰੀਮ ਕੋਰਟ ਦਾ ਗੁੱਸਾ ਸਾਰਿਆਂ ਦੇ ਉੱਤੇ ਕੱਢ ਰਹੇ ਆ, ਜਿਹੜੇ ਚੱਲ ਰਹੇ ਆ ਉਹਦੇ ਉੱਤੇ 10% ਐਕਸਟਰਾ ਇਹਨਾਂ ਨੇ ਇਹ ਆਖਿਆ ਆ ਜਾਂ ਕੋਈ ਡਿਫਰੈਂਟ ਇਸ ਦੇ ਵਿੱਚ ਹੈਗਾ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ, ਜਾਂ ਪੁਰਾਣੇ ਜਿਹੜੇ ਉਹ ਲੱਥ ਗਏ ਆ ਤੇ ਉਹਨਾਂ ਦੀ ਥਾਂ ਦੇ ਉੱਤੇ 10% ਟੈਰਿਫ ਜਿਹੜਾ ਉਹ ਲੱਗ ਰਿਹਾ ਆ, ਇਸ ਦੇ ਉੱਤੇ ਕਲੈਰਿਟੀ ਨਹੀਂ। ਟਰੰਪ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀਗਾ, ਤੁਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਤਾਂ ਕਹਿ ਰਹੇ ਸੀਗੇ ਵੀ ਬਿਲੀਅਨਸ ਆਫ ਡਾਲਰ ਟੈਰਿਫ ਦੇ ਵਿੱਚ ਇਕੱਠੇ ਹੋਏ ਆ, ਤੇ ਕੀ ਉਹਨਾਂ ਨੂੰ ਵਾਪਸ ਉਹਨਾਂ ਕੰਪਨੀਜ਼ ਨੂੰ ਦਿੱਤਾ ਜਾਊਗਾ ਜਿਨ੍ਹਾਂ ਨੇ ਉਹ ਟੈਰਿਫ ਦਿੱਤਾ ਹੈ? ਕਿਉਂਕਿ ਹੁਣ ਸੁਪਰੀਮ ਕੋਰਟ ਨੇ ਇਸ ਤਰੀਕੇ ਦੇ ਨਾਲ ਫੈਸਲਾ ਸੁਣਾ ਦਿੱਤਾ ਆ, ਕਹਿੰਦੇ ਵੀ ਉਹਦੇ ਬਾਰੇ ਸੁਪਰੀਮ ਕੋਰਟ ਨੇ, ਅਦਾਲਤ ਨੇ ਜਿਹੜਾ ਉਹ ਕੁਛ ਵੀ ਨਹੀਂ ਆਖਿਆ। ਉਪ ਰਾਸ਼ਟਰਪਤੀ ਨੇ ਤਾਂ ਲਾਅਲੈਸਨੈਸ ਤੱਕ ਜਿਹੜਾ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਆਖ ਦਿੱਤਾ। ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੀਲ ਗੌਰਸਚ, ਜਿਨ੍ਹਾਂ ਨੂੰ ਟਰੰਪ ਉਹਨਾਂ ਨੇ ਖੁਦ ਅਪੁਆਇੰਟ ਕੀਤਾ ਸੀ, ਉਹਨਾਂ ਨੇ ਕਿਹਾ ਸੀਗਾ ਵੀ ਕਈ ਵਾਰੀ ਲੱਗਦਾ ਹੁੰਦਾ ਮੁਲਕ ਨੂੰ ਵੀ ਇਸ ਦਾ ਤੁਰੰਤ ਜਿਹੜਾ ਉਹ ਕੰਮ ਇਸ ਦੇ ਉੱਤੇ ਕਰ ਦੇਣਾ ਚਾਹੀਦਾ ਆ, ਪਰ ਅਮਰੀਕਾ ਦੇ ਵਿੱਚ ਜਿਹੜੇ ਫਾਊਂਡਰਸ ਆ ਉਹਨਾਂ ਨੇ ਇਸੇ ਲਈ ਇਹ ਜਿਹੜੇ ਕੰਮ ਆ ਲੈਜਿਸਲੇਟਿਵ ਪ੍ਰੋਸੈਸ ਦੇ ਥਰੂ ਜਿਹੜੇ ਉਹ ਰੱਖੇ ਸੀਗੇ ਤੇ ਇਹਨਾਂ ਨੂੰ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖਣਾ ਚਾਹੀਦਾ ਆ। ਟਰੰਪ ਅੱਜ ਇੱਕ ਕਹਿ ਸਕਦੇ ਆ ਵੀ ਨਾਰਾਜ਼ ਹੋਏ ਰਾਜੇ ਦੇ ਵਾਂਗੂ ਜਿਹੜਾ ਉਹ ਨਜ਼ਰ ਆ ਰਹੇ ਸੀਗੇ ਵੀ ਮੈਨੂੰ ਰੋਕ ਜਿਹੜਾ ਉਹ ਕਿੱਦਾਂ ਦਿੱਤਾ ਗਿਆ ਆ, ਤੇ ਇਨਫੈਕਟ ਕਹਿੰਦੇ ਵੀ ਮੈਂ ਹੋਰ ਟੈਰਿਫ ਜਿਹੜਾ ਉਹ ਤੁਹਾਨੂੰ ਲਾ ਕੇ ਦਿਖਾਊਂਗਾ। ਸੋ ਲੈਜਿਸਲੇਟਿਵ ਪ੍ਰੋਸੈਸ ਨੂੰ ਲਾਂਭੇ ਕਰਦੇ ਹੋਏ, ਕਾਂਗਰਸ ਨੂੰ ਸਾਈਡ ਤੇ ਰੱਖਦੇ ਹੋਏ ਆਪਣੇ ਅਧੀਨ ਹਰ ਇੱਕ ਫੈਸਲਾ ਟਰੰਪ ਹੁਣੀ ਲੈਣਾ ਚਾਹੁੰਦੇ ਨੇ, ਪਰ ਉਹ ਤੇ ਉਹਨਾਂ ਦੇ ਸਮਰਥਕ ਸ਼ਾਇਦ ਹਾਲ ਦੀ ਘੜੀ ਇਸ ਚੀਜ਼ ਤੋਂ ਵਾਕਿਫ ਨਹੀਂ ਆ ਜਾਂ ਜਾਣੂ ਨਹੀਂ ਆ, ਜਾਂ ਉਹਨਾਂ ਨੂੰ ਅਣਗੌਲਿਆਂ ਕਰ ਰਹੇ ਆ ਵੀ ਅਮਰੀਕਾ ਦੇ ਵਿੱਚ ਜੁਡੀਸ਼ੀਅਲ, ਐਡਮਿਨਿਸਟ੍ਰੇਟਿਵ, ਐਗਜ਼ੈਕਟਿਵ ਅਤੇ ਜਿਹੜੀ ਲੈਜਿਸਲੇਟਿਵ ਪ੍ਰੋਸੈਸ ਆ, ਬ੍ਰਾਂਚਿਸ ਆ, ਉਹ ਸਾਰੀਆਂ ਵੱਖੋ ਵੱਖਰੀਆਂ ਹੈਗੀਆਂ, ਹਰ ਇੱਕ ਦੇ ਆਪੋ ਆਪਣੇ ਜਿਹੜੇ ਕੰਮ ਹੈਗੇ ਆ। ਸੋ ਉਹਨਾਂ ਨੂੰ ਉਹ ਕੰਮ ਕਰਨ ਦੇਣੇ ਚਾਹੀਦੇ ਹੈਗੇ ਆ। ਸੋ 3 ਦੇ ਮੁਕਾਬਲੇ 6 ਜਸਟਿਸਿਸ ਨੇ ਟਰੰਪ ਹੁਣਾਂ ਦੇ ਇਹਨਾਂ ਟੈਰਿਫਸ ਨੂੰ ਉਸ ਦੇ ਅਧੀਨ ਇਲੀਗਲ ਬੇਸਿਕਲੀ ਕਰਾਰ ਦੇ ਦਿੱਤਾ ਸੀ, ਤੇ ਉਹ ਅਥਾਰਟੀ ਕਹਿੰਦੇ ਵੀ ਤੁਸੀਂ ਐਕਸੀਡ ਕੀਤੀ ਆ। ਸੋ ਟਰੰਪ ਹੁਣਾਂ ਨੇ ਆਪਣੀ ਜਿਹੜੀ ਸੈਕੰਡ ਟਰਮ ਦੇ ਵਿੱਚ
ਖੁਦ ਇਹਨਾਂ ਦੇ ਵਿੱਚੋਂ ਹਰਜੋਤ ਸਿੰਘ ਜੀ 3-4 ਜਿਹੜੇ ਜਸਟਿਸਿਸ ਆ ਟਰੰਪ ਹੋਣਾ ਨੂੰ ਲਾਉਣ ਦਾ ਮੌਕਾ ਮਿਲਿਆ ਆ। ਨੀਲ ਗੌਰਸਚ, ਐਮੀ ਕੌਨੀ ਬੈਰਟ, ਉਹਨਾਂ ਨੇ ਟਰੰਪ ਹੋਣਾ ਦੇ ਇਸ ਦੇ ਉਲਟ ਫੈਸਲਾ ਜਿਹੜਾ ਉਹ ਲਿਆ ਸੀਗਾ। ਸੋ ਹੁਣ ਦੇਖੋ ਕੀ ਹੁੰਦਾ ਆ। ਸੋ ਉਹਨਾਂ ਨੇ ਜਸਟਿਸਿਸ ਦੀ ਕਾਫੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਆਲੋਚਨਾ ਕਰਦੇ ਹੋਏ ਇਸ ਪੂਰੇ ਫੈਸਲੇ ਨੂੰ ਜਿਹੜਾ ਉਹ ਮਾੜਾ ਹੀ ਆਖਿਆ ਹੈਗਾ ਆ। ਜੀ ਬਿਲਕੁਲ। ਸੋ ਟਰੰਪ ਉਹਨਾਂ ਨੇ 10% ਜਿਹੜਾ ਟੈਰਿਫ ਆ ਉਹ ਹੋਰ ਲਾ ਦਿੱਤਾ ਹੈਗਾ ਆ ਵੱਖ-ਵੱਖ ਮੁਲਕਾਂ ਦੇ ਉੱਤੇ। ਕਈ ਚੀਜ਼ਾਂ ਦੇ ਉੱਤੇ ਜਿੱਦਾਂ ਸਟੀਲ ਵਗੈਰਾ ਆ ਉਹ ਉਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਨੇ 10% ਟੈਕਸ ਹੋਰ ਲਾ ਦਿੱਤਾ ਹੈਗਾ। ਸੋ ਹੁਣ ਪਤਾ ਨਹੀਂ ਉਹ ਸੁਪਰੀਮ ਕੋਰਟ ਦਾ ਡਿਸੀਜਨ ਜੋ ਆ ਉਹ ਮੰਨਣਗੇ ਜਾਂ ਨਹੀਂ। ਪਰ ਜਿਸ ਤੁਸੀਂ ਦੱਸਿਆ 6 ਦੇ ਮੁਕਾਬਲੇ 3 ਦੇ ਨਾਲ, ਜਿਹਦੇ ਵਿੱਚ ਜਸਟਿਸ ਜੌਨ ਰੋਬਰਟਸ ਆ, ਉਹਨਾਂ ਨੇ ਰੂਲ ਕੀਤਾ ਵੀ ਟਰੰਪ ਉਹਨਾਂ ਨੇ ਆਪਣੀ ਅਥਾਰਟੀ ਨੂੰ ਐਕਸੀਡ ਕੀਤਾ ਹੈਗਾ। ਸੋ ਉਹ ਉਹਨਾਂ ਦੇ ਕੋਲ ਪਾਵਰ ਨਹੀਂ ਸੀਗੀ। ਪਰ ਟਰੰਪ ਉਹਨਾਂ ਨੇ ਹੁਣ ਹੋਰ ਜਿਹੜਾ ਮੁੱਦੇ ਦੇ ਤਹਿਤ 10% ਟੈਰਿਫ ਵਧਾ ਦਿੱਤਾ ਹੈਗਾ। ਤੇ ਚੀਫ ਜਸਟਿਸ ਰੋਬਰਟਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਤਾਂ ਉਹਨੂੰ ਅਪਾਇੰਟ ਨਹੀਂ ਕੀਤਾ ਹੈਗਾ, ਇਸ ਕਰਕੇ ਉਹ ਰੂਲਿੰਗ ਇਦਾਂ ਦੇ ਰਿਹਾ ਹੈਗਾ। ਇਹ ਜੋ ਟਰੰਪ ਹੋਣੀ ਆ ਉਹ ਦਿੱਤਾ। ਕੈਨੇਡਾ ਤੇ ਮੈਕਸੀਕੋ ਨੂੰ ਕਹਿੰਦੇ ਐਗਜ਼ੈਂਪਟ ਕੀਤਾ ਜਾਊਗਾ ਫਰੋਮ ਨਿਊ ਟੈਂਪਰੇਰੀ ਟੈਰਿਫਸ, ਜੋ ਕਿ ਨਾਰਥ ਅਮਰੀਕਨ ਟ੍ਰੇਡ ਪੈਕਟ ਵਿਦ ਯੂਐਸ ਤੇ ਮੈਕਸੀਕੋ ਦੇ ਥਰੂ ਇਹ ਸ਼ੀਲਡ ਹੈਗਾ, ਵਾਈਟ ਹਾਊਸ ਨੇ ਕਿਹਾ ਹੈ। ਸੋ ਇਸ ਦੇ ਤਹਿਤ ਨਾ ਤਾਂ ਅਮਰੀਕਾ ਵਾਲੀਆਂ ਚੀਜ਼ਾਂ ਜਿਹੜੀਆਂ ਇੱਥੇ ਆ ਰਹੀਆਂ ਜਾਂ ਮੈਕਸੀਕੋ ਵਾਲੀਆਂ ਆ ਰਹੀਆਂ ਉਹਨਾਂ ਦੇ ਉੱਤੇ ਟੈਰਿਫ ਲੱਗੂਗਾ। ਸੋ ਟਰੰਪ ਹੋਣੀ ਕਾਫੀ ਅਪਸੈਟ ਜਿਹੜੇ ਆ ਇਸ ਡਿਸੀਜਨ ਦੇ ਅੰਡਰ ਆਏ ਦੇਖੇ ਜਾ ਸਕਦੇ ਹੈਗੇ ਆ। ਜੀ ਇਨਫੈਕਟ ਟਰੰਪ ਉਹਨਾਂ ਨੇ 10% ਵਾਲਾ ਜਿਹੜਾ ਟੈਰਿਫ ਲਾਉਣ ਵਾਲਾ ਉਹ ਓਵਲ ਆਫਿਸ ਦੇ ਵਿੱਚ ਆਲਰੇਡੀ ਉਹ ਐਗਜ਼ੈਕਟਿਵ ਆਰਡਰ ਦੇ ਉੱਤੇ ਸਾਈਨ ਕਰ ਦਿੱਤਾ ਆ। ਸੋ ਮੈਨੂੰ ਲੱਗਦਾ ਕਾਂਗਰਸ ਨੂੰ ਤਾਂ ਹੁਣ ਘਰੇ ਬਹਿ ਜਾਣਾ ਚਾਹੀਦਾ ਆ ਵੀ ਐਵੇਂ ਹੀ ਆਪਾਂ 550 550 ਬੰਦਾ ਜਿਤਾ ਕੇ ਉੱਥੇ ਘੱਲਿਆ ਜੀ, ਉਹਨਾਂ ਦੀ ਲੋੜ ਹੀ ਨਹੀਂ ਆ। ਟਰੰਪ ਉਹਨਾਂ ਨੇ ਸਾਰਾ ਕੁਛ ਐਗਜ਼ੈਕਟਿਵ ਦੇ ਨਾਲ ਹੀ ਜੇ ਉਹ ਕਰਨਾ ਹੈ ਤੇ ਓਬਵੀਅਸਲੀ ਲੋਕ ਵੀ ਕਈ ਸਪੋਰਟ ਕਰ ਰਹੇ ਆ, ਕਈ ਇਸ ਦੇ ਉਲਟ ਵੀ ਜਿਹੜਾ ਉਹ ਖੜਦੇ ਆ। ਪਰ ਇਹ ਆ ਵੀ ਟਰੰਪ ਹੋਣਾ ਨੇ ਫੈਸਲੇ ਨੂੰ ਬੇਸਿਕਲੀ ਇਹ ਕਿਹਾ ਵੀ ਆਪਾਂ ਆਪਣੀ ਮਨਮਰਜ਼ੀ ਹੀ ਇੱਕ ਹਿਸਾਬ ਦੇ ਨਾਲ ਕਰਾਂਗੇ। ਸੋ ਦੇਖੋ ਅੱਗੇ ਕੀ ਬਣਦਾ ਆ। ਹੁਣ ਦੂਜੇ ਮੁਲਕ ਬੜੇ ਜ਼ਰੂਰ ਸ਼ਸ਼ੋਪਨ ਦੇ ਵਿੱਚ ਹਰਜੋਤ ਸਿੰਘ ਜੀ ਹੋਣਗੇ ਵੀ ਟੈਰਿਫ ਉਹਨਾਂ ਦੇ ਹੁਣ ਪੁਰਾਣਾ ਆ ਨਵਾਂ ਆ ਕੀ ਜਿਹੜਾ ਉਹ ਹੋਊਗਾ, ਪਰ ਆਉਂਦੇ ਦਿਨਾਂ 'ਚ ਉਹਨਾਂ ਨੂੰ ਵੀ ਕਲੈਰਿਟੀ ਆ ਇਵੈਂਚੁਅਲੀ ਮਿਲ ਜਾਵੇਗੀ। ਜੀ ਅਗਲੀ ਜਿਹੜੀ ਖਬਰ ਆ ਰਾਜਕਮੀਰ ਸਿੰਘ ਜੀ ਬੜੀ ਇੰਪੋਰਟੈਂਟ ਖਬਰ ਆ। ਹੁਣੇ ਜਿਹੜਾ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ ਰੂਲ ਪ੍ਰਪੋਜ਼ ਕੀਤਾ ਆ। ਹੋਪਫੁਲੀ ਕੱਲ ਨੂੰ ਅਟਾਰਨੀ ਜੇ ਤਿਰਕੀਆਣਾ ਹੁਣੀ ਇਹਦੇ ਸੰਬੰਧ ਦੇ ਵਿੱਚ ਡਿਟੇਲ ਦੇ ਵਿੱਚ ਦੱਸਣਗੇ। ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਆ ਵੀ ਸੇਫਟੀ ਤੇ ਅਸਾਈਲਮ ਸੀਕਰ ਦੇ ਸਕਰੀਨਿੰਗਸ ਦੇ ਲਈ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਆ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤੀ ਜਾਊਗੀ ਜਦੋਂ ਤੱਕ ਉਹਨਾਂ ਦਾ ਜਿਹੜਾ ਡਿਸੀਜਨ ਨਹੀਂ ਹੁੰਦਾ। ਕਹਿੰਦੇ ਵੀ ਕਾਫੀ ਲੰਮੇ ਸਮੇਂ ਤੋਂ ਫਰੋਜੂਲੈਂਟ ਅਸਾਈਲਮ ਕਲੇਮ ਹੋ ਰਹੇ ਸੀ USA ਦੇ ਵਿੱਚ, ਜਿਹਦੇ ਨਾਲ ਸਾਡਾ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਆ ਉਹ ਓਵਰਵੈਲਮਿੰਗ ਹੋ ਗਿਆ ਤੇ ਉਸ ਨੂੰ ਉਹਦੇ 'ਚ ਮੈਰਿਟਲੈਸ ਐਪਲੀਕੇਸ਼ਨਸ ਸੀਗੀਆਂ। DHS ਦੇ ਸਪੋਕਸਪਰਸਨ ਨੇ ਇਹ ਕਿਹਾ। ਸੋ ਅਸੀਂ ਇੱਕ ਓਵਰਹਾਲ ਕਰਨ ਜਾ ਰਹੇ ਹਾਂ ਅਸਾਈਲਮ ਸਿਸਟਮ ਨੂੰ, ਜੋ ਕਿ ਐਨਫੋਰਸ ਕਰੂਗਾ ਜਿਹੜਾ ਬੈਕਲੌਗ ਚੱਲ ਰਿਹਾ ਹੈਗਾ ਆ ਪ੍ਰਾਇਰ ਐਡਮਿਨਿਸਟ੍ਰੇਸ਼ਨਸ ਦਾ, ਉਸ ਨੂੰ ਕਲੀਨ ਕੀਤਾ ਜਾ ਸਕੇ। ਕਹਿੰਦੇ ਵੀ ਏਲੀਅਨਸ ਜੋ ਪੋਲੀਟੀਕਲ ਅਸਾਈਲਮ ਅਪਲਾਈ ਕਰੂਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਊਗਾ ਜਦੋਂ ਤੱਕ ਉਹਨਾਂ ਦੀ ਅਸਾਈਲਮ ਦੀ ਐਪਲੀਕੇਸ਼ਨ ਚੱਲ ਰਹੀ ਹੈਗੀ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਆ DHS ਦੇ ਮੁਤਾਬਕ ਵੈਟਿੰਗ ਕਰ ਰਿਹਾ ਹੈਗਾ ਅਸਾਈਲਮ ਐਪਲੀਕੈਂਟਸ ਦੀ, ਤਾਂ ਕਿ ਜਿਹੜਾ ਅਸਾਈਲਮ ਤੇ ਵਰਕ ਆਥੋਰਾਈਜੇਸ਼ਨ ਪ੍ਰੋਸੈਸ ਆ ਉਸ ਦੀ ਇੰਟੈਗ੍ਰਿਟੀ ਰੀਸਟੋਰ ਕੀਤੀ ਜਾ ਸਕੇ। ਸੋ ਇੰਪਲਾਇਮੈਂਟ ਆਥੋਰਾਈਜੇਸ਼ਨ ਜੋ ਬੇਸਡ ਔਨ ਪੈਂਡਿੰਗ ਅਸਾਈਲਮ ਐਪਲੀਕੇਸ਼ਨਸ ਆ ਉਹ ਕਹਿੰਦੇ ਵੀ ਹਿਸਟੋਰਿਕ ਹਾਈ ਪਹੁੰਚਿਆ ਹੋਇਆ ਹੈਗਾ। US ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੇ ਜੋ ਰਿਸੋਰਸਸ ਆ ਉਹ ਦੱਸ ਰਹੇ ਹੈਗੇ। ਕਹਿੰਦੇ ਵੀ ਹਰ ਇੱਕ ਇਲੀਗਲ ਏਲੀਅਨ ਇਸ ਸਿਸਟਮ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਬਾਈ ਅਪਲਾਈਂਗ ਫॉर ਅਸਾਈਲਮ। ਸੋ USCIS ਦੇ ਕੋਲ 1.4 ਮਿਲੀਅਨ ਪੈਂਡਿੰਗ ਅਫਰਮੇਟਿਵ ਅਸਾਈਲਮ ਕਲੇਮਸ ਹੈਗੇ ਆ। ਕਹਿੰਦੇ ਵੀ ਜਿਹੜਾ ਕਿ ਇੱਕ ਸਟੇਟ ਦੀ ਪੂਰੀ ਪਾਪੂਲੇਸ਼ਨ ਬਣਦੀ ਹੈ ਜੋ ਕਿ ਨਿਊ ਹੈਂਪਸ਼ਰ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਬੜੀ ਵੱਡੀ ਜਿਹੜੀ ਚੇਂਜ ਆ ਉਹ ਹੋਊਗੀ। ਅੱਗੇ ਮੈਨੂੰ ਲੱਗਦਾ 150 ਦਿਨ ਦੀ ਕਲੌਕ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ EAD ਦੇ ਲਈ ਅਪਲਾਈ ਕਰਨ ਦੀ ਇੱਕ ਹਿਸਾਬ ਦੇ ਨਾਲ ਇਜਾਜ਼ਤ ਮਿਲ ਜਾਂਦੀ ਸੀ। ਇਹ ਅੱਜ ਹੀ ਜਿਹੜਾ ਰੂਲ ਆ ਉਹ ਪ੍ਰਪੋਜ਼ ਕੀਤਾ ਗਿਆ।
ਇਹ ਜਿਹੜਾ ਆਪਾਂ ਜ਼ਰੂਰ ਦੱਸਦੇ ਜਾਈਏ ਵੀ ਇਹ ਜੇ ਰੂਲ ਲਾਗੂ ਨਹੀਂ ਹੋਇਆ, ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਸ ਪਾਸੇ ਵੱਲ ਨੂੰ ਕਦਮ ਵਧਾ ਰਹੇ ਹੈਗੇ ਆ। ਸੋ ਇੱਕ ਤਾਂ ਉਹਨਾਂ ਨੂੰ ਜਿੰਨੀ ਦੇਰ ਤੱਕ ਇਹ ਵੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਚਰਚਾ ਜਾਂ ਐਟਲੀਸਟ 1 ਸਾਲ ਦੀ ਜਿਹੜੀ ਵੇਟ ਆ ਉਹ ਇਸ ਨੂੰ ਵਧਾ ਕੇ ਕਰ ਦਿੱਤਾ ਜਾਵੇਗਾ 365 ਡੇਜ਼। ਜਦੋਂ ਕਹਿੰਦੇ ਵੀ ਰਿਸੀਵ ਕਰਦੀ ਆ USCIS I-589 ਜਿਹੜਾ ਅਸਾਈਲਮ ਵਾਲੀ ਐਪਲੀਕੇਸ਼ਨ ਹੁੰਦੀ ਆ, ਉਹ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ 365 ਦਿਨ 1 ਸਾਲ ਜਿਹੜਾ ਉਹ ਵੇਟ ਕਰਨੀ ਪਊਗੀ EAD ਕਾਰਡ ਮਿਲਣ ਦੇ ਲਈ। ਹੁਣ ਜਿਹੜਾ ਬੰਦਾ ਇੱਥੇ ਅਸਾਈਲਮ ਦੇ ਉੱਤੇ ਆਇਆ ਆ ਉਹ ਗੁਜ਼ਰ ਬਸਰ ਕਿੱਦਾਂ ਕਰੂਗਾ, ਕਿਵੇਂ ਹੋਊਗਾ, ਉਹ ਹੁਣ ਹੋਰ ਵੀ ਜ਼ਿਆਦਾ ਔਖਾ ਜਿਹੜਾ ਹਰਜੋਤ ਸਿੰਘ ਜੀ ਹੋ ਜਾਊਗਾ। ਅੱਗੇ 150 ਦਿਨ ਦੀ ਵੇਟ ਹੁੰਦੀ ਸੀ, 180 ਦਿਨਾਂ ਦੀ ਜਿਹੜੀ ਐਲੀਜੀਬਿਲਟੀ ਥ੍ਰੈਸ਼ਹੋਲਡ ਹੁੰਦਾ ਸੀ, ਉਸ ਨੂੰ ਜਿਹੜਾ ਆ ਉਹ ਹੁਣ ਚੇਂਜ ਕਰ ਦਿੱਤਾ ਜਾਵੇਗਾ ਜੇ ਇਹ ਰੂਲ ਜਿਹੜਾ ਇਵੈਂਚੁਅਲੀ ਲਾਗੂ ਕਰ ਦਿੱਤਾ ਜਾਊਗਾ। ਮੈਨੂੰ ਲੱਗਦਾ ਵੀ ਇਹ ਰੂਲ ਉਹਨਾਂ ਨੇ ਜਿਹੜਾ ਪ੍ਰਪੋਜ਼ ਕੀਤਾ ਇਵੈਂਚੁਅਲੀ ਲਗਾ ਹੀ ਜਿਹੜਾ ਉਹਨਾਂ ਨੇ ਦੇਣਾ ਆ। ਸੋ 589 ਫਾਰਮ ਭਰਨ ਤੋਂ ਬਾਅਦ ਦੇ ਵਿੱਚ ਜਦੋਂ ਵਰਕ ਪਰਮਿਟ ਦੇ ਲਈ ਜਿਹੜਾ ਇਹ ਅਪਲਾਈ ਕਰਦੇ ਆ ਨਾਲ, ਤਾਂ ਉਹਦੇ ਲਈ ਹੁਣ 365 ਦਿਨ ਦੀ ਵੇਟ ਵਧਾ ਦਿੱਤੀ ਗਈ ਆ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਉਹ ਇਹ ਦਾਅਵਾ ਕਰ ਰਹੇ ਆ ਵੀ ਇਸ ਦੇ ਵਿੱਚ ਫਰਾਡੂਲੈਂਟ ਅਸਾਈਲਮ ਕਲੇਮ ਜ਼ਿਆਦਾ ਨੇ, ਨਕਲੀ ਜਿਹੜਾ ਇਸ ਦੇ ਵਿੱਚ ਲੋਕ ਕੇਸ ਜਿਹੜਾ ਉਹ ਲਗਾਉਂਦੇ ਨੇ, ਝੂਠੇ ਕੇਸ ਜਿਹੜਾ ਉਹ ਲਗਾਉਂਦੇ ਨੇ, ਤੇ ਉਹ ਆ। ਤੇ ਕੱਲ ਪਰਸੋਂ ਦੇ ਵਿੱਚ ਇਹਨਾਂ ਨੇ ਇੱਕ ਹੋਰ ਰੂਲ ਪ੍ਰਪੋਜ਼ ਕੀਤਾ ਸੀਗਾ ਵੀ ਜਿਹਨੇ ਗ੍ਰੀਨ ਕਾਰਡ ਅਪਲਾਈ ਨਹੀਂ ਕੀਤਾ ਹੋਇਆ ਜਾਂ ਜਿਹਦੇ ਕੋਲ ਗ੍ਰੀਨ ਕਾਰਡ ਨਹੀਂ ਆ, ਉਸ ਨੂੰ ਅਣਮਿੱਥੇ ਸਮੇਂ ਦੇ ਲਈ ਡਿਟੇਨ ਕਰਕੇ ਰੱਖਿਆ ਜਾ ਸਕਦਾ ਆ ਜਿਹੜੀ ਵੈਟਿੰਗ ਦੇ ਨਾਮ ਦੇ ਉੱਤੇ। ਸੋ ਬੇਸਿਕਲੀ ਕਹਿ ਸਕਦੇ ਆ ਵੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਸਾਈਲਮ ਦੇ ਆਧਾਰ ਦੇ ਉੱਤੇ ਲੋਕ ਜੋ ਇੱਥੇ ਕੰਮਕਾਰ ਕਰਦੇ ਸੀਗੇ ਜਾਂ ਜਿਹੜੇ ਅਸਾਈਲਮ ਦੇ ਆਧਾਰ ਦੇ ਉੱਤੇ ਇੱਥੇ ਰਹਿ ਰਹੇ ਸੀਗੇ, ਉਹਨਾਂ ਨੂੰ ਮੁਲਕ ਚੋਂ ਕੱਢਣਾ ਤੇ ਉਹਨਾਂ ਨੂੰ ਕੰਮ ਨਾ ਕਰਨ ਦੇਣ ਵੱਲ ਨੂੰ ਜਿਹੜੇ ਕਦਮ ਆ ਉਹ ਤੇਜ਼ੀ ਦੇ ਨਾਲ ਵਧਾਏ ਜਾ ਰਹੇ ਆ। ਤੇ ਦੂਜੇ ਪਾਸੇ ਆਪਾਂ ਇਹ ਦੇਖ ਰਹੇ ਆ ਹਰਜੋਤ ਸਿੰਘ ਜੀ ਵੀ ਇਮੀਗ੍ਰੇਸ਼ਨ ਕ੍ਰੈਕਡਾਊਨ ਮਿਨੇਸੋਟਾ ਵਰਗਾ ਹੋਰ ਕਈ ਥਾਵਾਂ ਦੇ ਉੱਤੇ ਆ ਸਕਦਾ ਹੈ। ਸੋ ਇਸ ਦਾ ਕਾਫੀ ਵੱਡਾ ਜਿਹੜਾ ਅਸਰ ਆ ਉਹ ਹੋਊਗਾ। ਮਿਲੀਅਨਸ ਆਫ ਲੋਕ ਜਿਹੜੇ ਅਸਾਈਲਮ ਸੀਕਰ ਨੇ ਉਹ ਇਸ ਪ੍ਰੋਸੈਸ ਦਾ ਅੱਗੇ 150 ਦਿਨ ਵਾਲੇ 180 ਦਿਨ ਦੀ ਵੇਟ ਵਾਲੇ ਦਾ ਫਾਇਦਾ ਜਿਹੜਾ ਉਹ ਚੱਕਦੇ ਸੀਗੇ। ਸੋ ਉਸ ਨੂੰ ਹੁਣ ਤਬਦੀਲ ਕਰਕੇ 365 ਦਿਨ ਕਰਨ ਦੇ ਵੱਲ ਨੂੰ ਪ੍ਰਸ਼ਾਸਨ ਨੇ ਕਦਮ ਜਿਹੜੇ ਉਹ ਵਧਾ ਦਿੱਤੇ ਹੈਗੇ ਆ। ਇਹ ਪ੍ਰਪੋਜ਼ਲ ਜਿਹੜਾ ਐਗਜ਼ੀਕਿਊਟਿਵ ਆਰਡਰ 14159 ਪ੍ਰੋਟੈਕਟਿੰਗ ਦਾ ਅਮਰੀਕਨ ਪੀਪਲ ਅਗੇਂਸਟ ਇਨਵੇਜਨ, ਸੋ ਇਸ ਦੇ ਤਹਿਤ ਜੋ ਇਹ ਰੂਲ ਬਣਾਇਆ ਜਾ ਰਿਹਾ ਆ ਤੇ ਹੋਰ ਇਨਫੋਰਮੇਸ਼ਨ ਦੇ ਲਈ ਜਾਂ ਰੂਲ ਮੇਕਿੰਗ ਦੇ ਲਈ ਫੈਡਰਲ ਰਜਿਸਟਰ ਦੇ ਵਿੱਚ 60 ਦਿਨਾਂ ਦਾ ਪਬਲਿਕ ਕਮੈਂਟ ਜਿਹੜਾ ਆ ਉਹ ਮੰਗੇ ਗਏ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ABSB 117 ਬਿੱਲ ਜੋ ਆ ਉਹ ਸਾਈਨ ਕਰ ਦਿੱਤਾ, ਜਿਹਦੇ ਮੁਤਾਬਕ ਕੈਲੀਫੋਰਨੀਆ ਸਟੇਟ ਟਰਾਂਸਪੋਰਟੇਸ਼ਨ ਏਜੰਸੀ ਜੋ ਆ ਉਹਨੂੰ $590 ਮਿਲੀਅਨ ਦਾ ਲੋਨ ਦਿੱਤਾ ਗਿਆ ਆ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਕਮਿਸ਼ਨ ਨੂੰ, ਤੇ ਤਾਂ ਕਿ ਜੋ ਕਹਿੰਦੇ ਵੀ ਕੋਵਿਡ ਤੋਂ ਬਾਅਦ ਰਾਈਡਰਸ਼ਿਪ ਜੋ ਬੇ ਏਰੀਆ ਦੀ ਟ੍ਰਾਂਜ਼ਿਟ ਸਰਵਿਸ ਆ ਉਹਦੇ ਵਿੱਚ ਬਹੁਤ ਜ਼ਿਆਦਾ ਘਟੀ ਆ, ਸੋ ਘਾਟੇ 'ਚ ਜਾ ਰਿਹਾ। ਸੋ ਹੁਣ $590 ਮਿਲੀਅਨ ਦਾ ਜਿਹੜਾ ਲੋਨ ਆ ਇਹ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਕਮਿਸ਼ਨ ਨੂੰ ਦੇ ਦਿੱਤਾ ਗਿਆ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਵਰਜੀਨੀਆ ਦੇ ਵਿੱਚ ਜਿਹੜੇ ਜੱਜਿਸ ਆ ਉਹਨਾਂ ਨੇ ਇੱਕ ਨਵਾਂ US ਅਟਰਨੀ ਆ ਉਸ ਨੂੰ ਨੇਮ ਕੀਤਾ ਸੀ, ਪਰ ਕਹਿੰਦੇ ਵੀ ਜਸਟਿਸ ਡਿਪਾਰਟਮੈਂਟ ਨੇ ਉਸ ਨੂੰ ਫਾਇਰ ਕਰ ਦਿੱਤਾ। ਕਹਿੰਦੇ ਵੀ ਇੱਕ ਲਿਟੀਗੇਟਰ ਜੇਮਸ W ਹੰਡਲੀ ਉਹਨਾਂ ਦੀ ਕਹਿੰਦੇ ਵੀ ਇਮੀਡੀਏਟਲੀ ਰਿਮੂਵਲ ਜਿਹੜੀ ਉਹ ਸਾਹਮਣੇ ਆ ਗਈ। ਮੁਲਕ ਦੇ ਜਿਹੜੇ ਹਾਈ ਪ੍ਰੋਫਾਈਲ ਪ੍ਰੋਸੀਕਿਊਟਰ ਆਫਿਸ ਜਿਹੜੇ ਵਰਜੀਨੀਆ ਦੇ ਆਫਿਸ ਆ ਉਸ ਦਾ ਇਹ ਮਾਮਲਾ ਸਾਹਮਣੇ ਆਇਆ ਆ। ਫੈਡਰਲ ਜੱਜ ਜਿਹੜੇ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਨੇ ਸਰਬਸੰਮਤੀ ਦੇ ਨਾਲ ਯੂਨੈਨਿਮਸਲੀ ਹੰਡਲੀ ਨੂੰ ਇੰਟਰਮ US ਅਟਰਨੀ ਦੇ ਤੌਰ ਦੇ ਉੱਤੇ ਅੱਜ ਸਰਵ ਕਰਨ ਦੇ ਲਈ ਲਗਾਇਆ ਸੀਗਾ, ਤੇ ਜਸਟਿਸ ਡਿਪਾਰਟਮੈਂਟ ਨੇ ਤੁਰੰਤ ਉਸੇ ਵੇਲੇ ਉਸ ਨੂੰ ਜਿਹੜਾ ਉਹ ਫਾਇਰ ਕਰ ਦਿੱਤਾ। ਕਹਿੰਦੇ ਵੀ ਇਸ ਟਾਈਮ ਇਹਨਾਂ ਦਾ ਕਲੈਸ਼ ਆਪਸ ਦੇ ਵਿੱਚ ਇਸ ਖਾਤਰ ਆ ਵੀ ਕੰਟਰੀ ਦੇ ਇਸ ਪ੍ਰੋਸੀਕਿਊਟਰ ਆਫਿਸ ਨੂੰ ਕੰਟਰੋਲ ਉਸ ਦਾ ਕਿਸ ਦੇ ਕੋਲ ਇਸ ਦਾ ਕੰਟਰੋਲ ਹੋਊਗਾ। US ਡਿਸਟ੍ਰਿਕਟ ਕੋਰਟ ਜੱਜ ਹੈਨਾ ਲੌਕ ਉਹਨਾਂ ਨੇ ਆਰਡਰ ਇਸ਼ੂ ਕੀਤਾ ਸੀਗਾ ਇਹਨਾਂ ਦੀ ਅਪਾਇੰਟਮੈਂਟ ਦਾ, ਤੇ ਉਸ ਤੋਂ ਬਾਅਦ ਦੇ ਵਿੱਚ ਡਿਪਟੀ ਅਟਾਰਨੀ ਜਨਰਲ ਟੌਡ ਬਲੈਂਚ
ਉਹਨਾਂ ਨੇ ਸਟੇਟਮੈਂਟ ਜਿਹੜੀ ਐਕਸ ਦੇ ਉੱਤੇ ਪਾਈ, ਹੇਅਰ ਵੀ ਗੋ ਅਗੇਨ, EDVA judges do not pick our US attorney, POTUS does, James Hundley you are fired। ਸੋ ਜੱਜਾਂ ਨੇ ਲਾਇਆ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਅਟਾਰਨੀ ਜਨਰਲ ਤੇ ਡਿਪਟੀ ਅਟਾਰਨੀ ਜਨਰਲ, ਉਹਨਾਂ ਨੇ ਇਸ ਨੂੰ ਫਾਇਰ ਜਿਹੜਾ ਹੁਣ ਨਾਲ ਦੇ ਨਾਲ ਹੀ ਕਰ ਦਿੱਤਾ ਹੈਗਾ ਆ। ਸੋ ਇਹਨਾਂ ਦੀ ਆਪਸੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਲੜਾਈ ਜਿਹੜੀ ਉਹ ਚੱਲ ਰਹੀ ਆ। ਸੋ ਫੈਡਰਲ ਲਾ ਅਲਾਓ ਕਰਦਾ ਆ, ਇਹ ਸੰਵਿਧਾਨ ਜਿਹੜਾ ਆ ਉਹ ਅਲਾਓ ਕਰਦਾ ਆ ਜੱਜਿਸ ਨੂੰ US ਅਟਾਰਨੀ ਅਪੁਆਇੰਟ ਕਰਨ ਦੇ ਲਈ, ਜੇ ਉੱਥੇ ਕੋਈ ਪ੍ਰੈਜ਼ੀਡੈਂਟ ਦੇ ਦੁਆਰਾ ਨੋਮੀਨੀ ਨਹੀਂ ਹੈਗਾ ਤੇ ਜਾਂ ਉਹਨੂੰ ਕਨਫਰਮ ਨਹੀਂ ਹੋਏ ਤੇ 120 ਦਿਨ ਤੋਂ ਵੱਧ ਦਾ ਵਕਤ ਹੋ ਗਿਆ ਹੋਵੇ। ਹੁਣ ਤਾਂ ਸਾਲ ਹੋ ਗਿਆ, ਇਸ ਲਈ ਜੱਜਿਸ ਨੇ ਆਪਣੇ ਕੋਲੋਂ US ਅਟਾਰਨੀ ਉਸ ਡਿਸਟ੍ਰਿਕਟ ਦੇ ਲਈ ਜਿਹੜੇ ਉਹ ਲਾਏ, ਤੇ ਪਰ ਉਹਨਾਂ ਨੇ ਨਾਲ ਦੇ ਨਾਲ ਹੀ ਉਸ ਨੂੰ ਹੁਣ ਫਾਇਰ ਕਰ ਦਿੱਤਾ ਆ। ਦੱਸਦੇ ਜਾਈਏ ਵੀ ਇਹ ਜਿਹੜਾ ਲਿਟੀਗੇਟਰ ਆ ਹੰਡਲੀ, ਵਰਜੀਨੀਆ ਦੇ ਵਿੱਚ ਪਿਛਲੇ 35 ਸਾਲ ਤੋਂ ਪ੍ਰੈਕਟਿਸ ਜਿਹੜੀ ਉਹ ਲਾਅ ਦੀ ਕਰ ਰਿਹਾ ਆ। ਸੋ ਇਹ ਉਹਦੇ ਲਈ ਵਿਚਾਰੇ ਲਈ ਬੜਾ ਇੱਕ ਰੋਲਰ ਕੋਸਟਰ ਸਮਾਂ ਰਿਹਾ ਹੋਊਗਾ ਹਰਜੋਤ ਸਿੰਘ ਜੀ, ਵੀ ਸਵੇਰੇ ਉਹ US ਅਟਾਰਨੀ ਬਣ ਗਿਆ ਤੇ ਦੁਪਹਿਰ ਤਾਈਂ ਉਸ ਦੀ ਛੁੱਟੀ ਵੀ ਜਿਹੜੀ ਉਹ ਹੋ ਗਈ। ਕੈਲੀਫੋਰਨੀਆ ਦੇ ਕੁਝ ਜਿਹੜੇ ਕਮਿਊਨਿਟੀ ਕਾਲਜਸ ਆ, ਉਹਨਾਂ ਨੇ ਨਵੇਂ ਬੈਚਲਰ ਡਿਗਰੀ ਦੇ ਪ੍ਰੋਗਰਾਮ ਜਿਹੜੇ ਆਫਰ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਕਮਿਊਨਿਟੀ ਕਾਲਜਸ ਸੈਨ ਡੀਗੋ ਤੇ ਵੈਂਚਰਾ ਕਾਉਂਟੀਜ਼ ਦੇ ਵਿੱਚ ਉਹਨਾਂ ਨੇ ਬੈਚਲਰਸ ਡਿਗਰੀ ਪ੍ਰੋਗਰਾਮ ਸਾਈਬਰ ਡਿਫੈਂਸ ਤੇ ਫਿਜ਼ੀਕਲ ਥੈਰੇਪੀ ਦੇ ਵਿੱਚ ਸ਼ੁਰੂ ਕਰ ਦਿੱਤੇ ਆ। ਜੋ ਆਪੋਜੀਸ਼ਨ ਕਰ ਰਹੀ ਸੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਪਰ ਕਮਿਊਨਿਟੀ ਕਾਲਜਸ ਨੇ ਇਹ ਜੋ ਆ ਜ਼ੋਰ ਲਾ ਕੇ ਇਹਨਾਂ ਨੂੰ ਅਪਰੂਵ ਕਰ ਲਿਆ ਹੈਗਾ। ਕੁਛ ਜਿਹੜੀਆਂ ਡਿਗਰੀ ਪ੍ਰੋਗਰਾਮ ਉਹ ਕਾਫੀ ਲੰਮੇ ਸਮੇਂ ਤੋਂ ਡਿਲੇ ਚੱਲ ਰਹੀਆਂ ਸੀ। ਕਮਿਊਨਿਟੀ ਕਾਲਜ ਨੇ ਸਪੋਰਟ ਕੀਤਾ ਵੀ 2028 ਦਾ ਜਿਹੜਾ ਬੈਲਟ ਮੇਜਰ ਹੈਗਾ, ਤੇ ਹੁਣ ਕਈ ਕਮਿਊਨਿਟੀ ਕਾਲਜਸ ਵੀ ਬੈਚਲਰ ਡਿਗਰੀ ਜਿਹੜੀ ਆ ਉਹ ਦੇਣੀ ਸ਼ੁਰੂ ਕਰ ਦੇਣਗੇ। ਮੂਰ ਪਾਰਕ ਕਾਲਜ ਜੋ ਵੈਂਚਰਾ ਕਾਉਂਟੀਜ਼ ਦੇ ਵਿੱਚ ਹੈਗਾ, ਉਹ ਸਾਈਬਰ ਡਿਫੈਂਸ ਦੀ ਡਿਗਰੀ ਦਿੰਦਾ ਆ। ਸੈਨ ਡੀਗੋ ਮੇਸਾ ਕਾਲਜ ਸਟੂਡੈਂਟਸ ਉੱਥੋਂ ਡਿਗਰੀ ਲੈ ਸਕਦੇ ਫਿਜ਼ੀਕਲ ਥੈਰੇਪੀ ਦੇ ਵਿੱਚ। ਤੇ ਸਾਊਥ ਵੈਸਟਰਨ ਕਾਲਜ ਜੋ ਸੈਨ ਡੀਗੋ ਕਾਉਂਟੀ ਦੇ ਵਿੱਚ ਹੈਗਾ, ਉਹ ਅਰਬਨ ਪਲਾਨਿੰਗ ਦੇ ਵਿੱਚ ਜੋ ਡਿਗਰੀ ਆ ਤੇ ਨਾਲ ਦੀ ਨਾਲ ਟਰਾਂਸ ਬਾਰਡਰ এনवायरमेंटल ਡਿਜ਼ਾਈਨ ਦੇ ਵਿੱਚ ਡਿਗਰੀ ਉਹ ਲੈ ਸਕਦੇ ਹੈਗੇ ਆ। ਸੋ ਸਟੇਟ ਲਾ ਕਮਿਊਨਿਟੀ ਕਾਲਜਸ ਨੂੰ ਅਲਾਓ ਕਰਦਾ ਹੈ ਵੀ ਤੁਸੀਂ ਬੈਚਲਰ ਡਿਗਰੀ ਕਈ ਫੀਲਡਸ ਦੇ ਵਿੱਚ ਜਿੱਥੇ ਲੇਬਰ ਮਾਰਕੀਟ ਹੈਗੀ ਆ ਜ਼ਰੂਰਤ ਆ, ਉਹਨਾਂ ਦੇ ਵਿੱਚ ਤੁਸੀਂ ਇਹ ਡਿਗਰੀ ਦੇ ਸਕਦੇ ਹੈਗੇ ਆ। 60 ਦੇ ਕਰੀਬ ਜਿਹੜੀਆਂ ਡਿਗਰੀਜ਼ ਆ ਉਹ ਅਪਰੂਵਡ ਹੈਗੀਆਂ ਇਸ ਟਾਈਮ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਪ੍ਰਪੋਜ਼ ਕੀਤਾ ਜਾ ਰਿਹਾ ਆ। ਕਹਿੰਦੇ ਵੀ ਉਹਨਾਂ ਡਰਾਈਵਰਸ ਦੇ ਲਈ ਸਪੀਡ ਮੋਨੀਟਰਸ ਰਿਕੁਆਇਰਮੈਂਟ ਕੀਤੀ ਜਾ ਰਹੀ ਆ ਵੀ ਉਹ ਲਾਜ਼ਮੀ ਕਰ ਦਿੱਤੇ ਜਾਣਗੇ ਜਿਹੜੇ ਸਪੀਡਿੰਗ ਦੇ ਲਈ ਕਨਵਿਕਟ ਹੋਏ ਹੋਣ। ਅਸੈਂਬਲੀ ਮੈਂਬਰ ਆਪਣੇ ਸੈਂਟਰ ਵੈਲੀ ਤੋਂ ਐਸਮਰਾਲਡਾ ਸੋਰੀਆ, ਉਹਨਾਂ ਨੇ ਸਟਾਪ ਸੁਪਰ ਸਪੀਡਰਸ ਐਕਟ ਉਸ ਨੂੰ ਇੰਟਰੋਡਿਊਸ ਕੀਤਾ ਹੈਗਾ ਆ। ਸੋ ਕਹਿੰਦੇ ਵੀ ਇਸ ਮੌਕੇ ਜਿਹੜੇ ਇੰਟੈਲੀਜੈਂਟ ਸਪੀਡ ਅਸਿਸਟੈਂਟ ਡਿਵਾਈਸਿਸ ਆ, ਉਹਨਾਂ ਦੀਆਂ ਗੱਡੀਆਂ ਦੇ ਵਿੱਚ ਲਾਉਣੇ ਲਾਜ਼ਮੀ ਹੋਣਗੇ ਰੋਡ ਦੇ ਉੱਤੇ ਦੁਬਾਰਾ ਉਹਨਾਂ ਨੂੰ ਚੜ੍ਹਨ ਤੋਂ ਪਹਿਲਾਂ, ਜਿਹੜੇ ਸਪੀਡਿੰਗ ਦੇ ਵਿੱਚ ਆਲਰੇਡੀ ਕਨਵਿਕਟ ਹੋ ਚੁੱਕੇ ਆ। ਸੋ 5 ਸਾਲ ਦਾ ਕਹਿੰਦੇ ਵੀ ਇੱਕ ਪਾਇਲਟ ਪ੍ਰੋਗਰਾਮ ਆ ਉਹ ਕ੍ਰੀਏਟ ਕੀਤਾ ਜਾਊਗਾ ਇਹ ਡਿਵਾਈਸਿਸ ਨੂੰ ਇੰਸਟਾਲ ਕਰਨ ਦੇ ਲਈ। ਕਹਿੰਦੇ ਵੀ ਜਿਨ੍ਹਾਂ ਦੇ ਵਿੱਚ ਰੈਕਲੈਸ ਡਰਾਈਵਿੰਗ ਵਾਲੇ ਜਾਂ ਸਪੀਡਿੰਗ ਜਿਹੜੇ 100 ਮੀਲ ਫੀ ਘੰਟੇ ਦੀ ਰਫ਼ਤਾਰ ਤੋਂ ਵੱਧ ਸਪੀਡ ਵਾਲੇ ਫੜੇ ਜਾਂਦੇ ਆ, ਕਨਵਿਕਟ ਹੁੰਦੇ ਆ, ਉਹਨਾਂ ਦੀਆਂ ਗੱਡੀਆਂ ਦੇ ਵਿੱਚ ਇਹ ਲੱਗਣਗੇ। ਸੇਮ ਉਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਜਿਹੜੇ DUI ਦੇ ਵਿੱਚ ਕਨਵਿਕਟ ਹੁੰਦੇ, ਉਹਨਾਂ ਦੀਆਂ ਗੱਡੀਆਂ ਸਟਾਰਟ ਹੋਣ ਤੋਂ ਪਹਿਲਾਂ ਇੱਕ ਬ੍ਰੈਥਲਾਈਜ਼ਰ ਲਗਾਇਆ ਜਾਂਦਾ ਹੈ, ਇਹ ਮੇਕ ਸ਼ੋਰ ਕਰਨ ਦੇ ਲਈ ਵੀ ਭਾਈ ਇਹ ਨਸ਼ੇ ਦੇ ਵਿੱਚ ਤਾਂ ਨਹੀਂ ਗੱਡੀ ਚਲਾਉਣ ਤੋਂ ਪਹਿਲਾਂ। ਸੋ ਜਿਹੜੇ ਸਪੀਡ ਕਰਦੇ ਇਦਾਂ ਕਨਵਿਕਟ ਹੋਏ ਆ, ਉਹਨਾਂ ਦੀਆਂ ਗੱਡੀਆਂ ਦੇ ਵਿੱਚ ਅਜਿਹਾ ਜਿਹੜਾ ਉਪਕਰਨ ਆ ਉਹ ਲਾਉਣ ਦੇ ਲਈ ਇੱਕ ਨਵਾਂ ਬਿੱਲ ਪ੍ਰਪੋਜ਼ ਕੀਤਾ ਗਿਆ ਹੈਗਾ ਆ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਇਸੇ ਤਰ੍ਹਾਂ ਅਮਰੀਕਾ ਦੇ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਹੋਣੀ ਆ, ਉਹਨਾਂ ਨੇ ਇਹ ਅਨਾਉਂਸ ਕੀਤਾ ਆ ਵੀ ਅਮਰੀਕਾ ਦੇ ਵਿੱਚ ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ, ਬੱਸ ਦਾ ਲਾਇਸੈਂਸ ਲੈਣਾ, ਉਹ ਹੁਣ ਇੰਗਲਿਸ਼ ਦੇ ਵਿੱਚ ਹੀ ਹੋਊਗਾ। ਸੋ ਇੰਗਲਿਸ਼ ਜਿਹੜਾ ਟੈਸਟ ਜੋ ਆ, ਕਿਉਂਕਿ ਪਹਿਲਾਂ ਬਹੁਤ ਸਾਰੀਆਂ ਲੈਂਗੁਏਜਸ ਚ ਕੈਲੀਫੋਰਨੀਆ ਵਾਲੇ 20 ਭਾਸ਼ਾਵਾਂ ਚ ਹਰਜੋਤ ਸਿੰਘ ਜੀ ਅਲਾਓ ਕਰਦੇ ਸੀ, 20 ਲੈਂਗੁਏਜਸ ਦੇ ਵਿੱਚ। ਜੀ ਸੋ ਉਹਨਾਂ ਨੇ ਕਿਹਾ ਵੀ ਇਹ 20 ਲੈਂਗੁਏਜਸ ਦੇ ਵਿੱਚ ਸੀਗਾ। ਸੋ ਬਿਲਕੁਲ 100% ਹੁਣ ਜੋ ਟੈਸਟ ਆ ਉਹ ਇੰਗਲਿਸ਼ ਦੇ ਵਿੱਚ ਹੋਣਗੇ। ਤੇ ਨਾਲ ਦੀ ਨਾਲ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਇਹ ਵੀ ਦੱਸਿਆ ਵੀ 557 ਦੇ ਕਰੀਬ ਜਿਹੜੇ ਡਰਾਈਵਿੰਗ ਸਕੂਲ ਆ ਉਹ ਆਲਰੇਡੀ ਕਲੋਜ਼ ਹੋਣ ਜਾ ਰਹੇ ਆ, ਕਿਉਂਕਿ ਉਹ ਸੇਫਟੀ ਸਟੈਂਡਰਡਸ ਨੂੰ ਮੀਟ ਨਹੀਂ ਕਰਦੇ ਹੈਗੇ। ਸੋ ਕਹਿੰਦੇ ਵੀ USA ਦੇ ਵਿੱਚ
ਜਿਸ ਟਾਈਮ ਦੇ ਉੱਤੇ ਹਰ ਵਾਰ ਉਹ ਹਰਜਿੰਦਰ ਸਿੰਘ ਦਾ ਕੇਸ ਰੈਫਰ ਕਰਦੇ ਆ ਵੀ ਇਲੀਗਲ ਯੂ ਟਰਨ ਵਾਲਾ ਜਿਹੜਾ ਕ੍ਰੈਸ਼ ਹੋਇਆ ਸੀ ਫਲੋਰੀਡਾ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਸੀ। ਉਹ ਤੋਂ ਬਾਅਦ ਫਿਰ ਇੰਡੀਆਨਾ ਦੇ ਵਿੱਚ ਵੀ ਇੱਕ ਹੋਇਆ, ਲਾਸ ਐਂਜਲਸ 'ਚ ਵੀ ਹੋਇਆ। ਸੋ ਕਈ ਜਿਹੜੇ ਕੇਸਿਸ ਆ ਉਹ ਹੋਏ ਆ। ਇਸ ਨੂੰ ਦੇਖਦੇ ਹੋਏ ਉਹ ਕਹਿੰਦੇ ਵੀ ਟੋਟਲੀ ਹੁਣ ਜੋ ਆ ਟੈਸਟ ਉਹ ਇੰਗਲਿਸ਼ ਦੇ ਵਿੱਚ ਹੀ ਹੋਣਗੇ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟ ਦੱਸ ਜਾਈਏ। ਡਾਓ ਜੋਨ ਅੱਜ 231 ਪੁਆਇੰਟ ਵੱਧ ਕੇ 49,626 ਤੇ ਬੰਦ ਹੋਈ। S&P 48 ਪੁਆਇੰਟ ਵੱਧ ਕੇ 6910। ਨੈਸਡੈਕ 203 ਪੁਆਇੰਟ ਵੱਧ ਕੇ 22,886। ਸੋਨੇ ਦਾ ਭਾਅ $5130 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $66 ਪ੍ਰਤੀ ਬੈਰਲ। 10 ਈਅਰ ਯੀਲਡ 4.09%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 67,938 ਤੇ ਇਥੀਰੀਅਮ 1900 ਤੇ $66 ਦੇ ਬਰਾਬਰ ਚੱਲ ਰਿਹਾ ਹੈ। ਜੀ, ਤੇ ਜਾਂਦੇ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਆ ਵੀ ਗੂਗਲ ਦੇ 3 ਇੰਜੀਨੀਅਰਾਂ ਨੂੰ ਚਾਰਜ ਕੀਤਾ ਗਿਆ ਜੋ ਗੂਗਲ ਟ੍ਰੇਡ ਸੀਕ੍ਰੇਟਸ ਉਹਨਾਂ ਨੂੰ ਚੋਰੀ ਕਰ ਰਿਹਾ ਸੀ ਤੇ ਈਰਾਨ ਨੂੰ ਭੇਜ ਰਹੇ ਸੀਗੇ। ਸੋ ਇਹਦੀ ਹਜੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਆਣੀ ਆ। ਗੂਗਲ ਟ੍ਰੇਡ ਸੀਕ੍ਰੇਟਸ ਉਹ ਟ੍ਰਾਂਸਫਰ ਕੀਤੇ ਗਏ ਆ ਤੇ ਸੈਂਸਿਟਿਵ ਡਾਟਾ ਈਰਾਨ ਨੂੰ। ਇਹ ਡਿਪਾਰਟਮੈਂਟ ਆਫ ਜਸਟਿਸ ਆ ਜੋ ਰਿਪੋਰਟ ਕਰ ਰਿਹਾ। ਕੁਝ ਮਿੰਟ ਪਹਿਲਾਂ ਹੀ ਉਹਨਾਂ ਨੇ ਇਹ ਅਪਲੋਡ ਕੀਤੀ ਆ। ਸੋ ਹੋਪਫੁਲੀ ਜੇ ਸਵੇਰ ਤੱਕ ਜ਼ਿਆਦਾ ਡਿਟੇਲ ਆਊਗੀ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਾਂਗੇ ਵੀ ਇਹ ਸਾਰਾ ਕੁਝ ਤਿੰਨ ਜਾਣੇ ਹਰਜੋਤ ਸਿੰਘ ਜੀ ਮੈਂ ਦੱਸ ਦਿੰਦਾ ਡਿਪਾਰਟਮੈਂਟ ਆਫ ਜਸਟਿਸ ਦੇ ਆ। ਸਰੂਰ ਗੰਧਾਲੀ 32 ਸਾਲਾਂ ਦਾ, ਸਾਰੀ ਇਹ ਸੈਨੋਜ਼ੇ ਦੇ ਆ। ਸਮੇਸ਼ ਗੰਧਾਲੀ 41 ਸਾਲਾਂ ਦਾ। ਮੁਹੰਮਦ ਜਾਵੇਦ ਖੁਸਰਾਵੀ 40 ਸਾਲਾਂ ਦਾ। ਇਹ ਤਿੰਨੇ ਦੇ ਤਿੰਨੇ ਜਿਹੜੇ ਆ ਉਹ ਸੈਨੋਜ਼ੇ ਦੇ ਜਿਹੜੀ ਫੈਡਰਲ ਗ੍ਰੈਂਡ ਜਿਊਰੀ ਆ ਉਹਨਾਂ ਨੇ ਇੰਡਾਈਟ ਕਰ ਦਿੱਤੇ ਇਹ ਤਿੰਨੇ ਹੀ ਜਿਹੜੇ ਸਿਲੀਕਨ ਵੈਲੀ ਦੇ ਇੰਜੀਨੀਅਰਸ conspiracy to commit trade secret theft from Google and other leading technology companies. ਸੋ ਗੂਗਲ ਤੇ ਹੋਰ ਕੰਪਨੀਆਂ ਦੇ ਜਿਹੜੇ ਟ੍ਰੇਡ ਸੀਕ੍ਰੇਟ ਆ ਉਹ ਚੋਰੀ ਕਰਕੇ ਜਿੱਦਾਂ ਤੁਸੀਂ ਦੱਸਿਆ ਵੀ ਈਰਾਨ ਦੇ ਵੱਲ ਨੂੰ ਘੱਲਣ ਦੇ ਲਈ ਉਹ ਮਾਮਲੇ ਦੇ ਵਿੱਚ ਆਲਰੇਡੀ ਜਿਹੜਾ ਜਿਊਰੀ ਆ ਉਹਨਾਂ ਨੇ ਇਹਨਾਂ ਨੂੰ ਜਿਹੜਾ ਉਹ ਇੰਡਾਈਟ ਕਰ ਦਿੱਤਾ ਹੈ ਵੀ ਦੋਸ਼ ਜਿਹੜੇ ਉਹ ਇਹਨਾਂ ਦੇ ਖਿਲਾਫ ਆਇਦ ਹੋ ਚੁੱਕੇ ਆ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਪਾਕਿਸਤਾਨ ਦੇ 279 ਰੁਪਏ ਤੇ 70 ਪੈਸੇ। ਇੰਡੀਆ ਦੇ 90 ਰੁਪਏ ਤੇ 72 ਪੈਸੇ। ਇੱਕ ਵਾਰੀ ਫੇਰ ਜਾਂਦੇ ਦੱਸਦੀ ਜਾਈਏ ਕੱਲ ਨੂੰ ਜਿਹੜਾ ਸਾਡਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਹੋਣਾ ਹੈਗਾ ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਨਾਲ। ਇਸ ਹਫ਼ਤੇ ਬਹੁਤ ਹੀ ਇੰਪੋਰਟੈਂਟ ਅਮੈਂਡਮੈਂਟਸ ਲੈ ਕੇ ਆ ਰਹੇ ਆ। ਉਹ ਵਰਕ ਪਰਮਿਟ ਨੂੰ ਲੈ ਕੇ ਪੋਲੀਟੀਕਲ ਅਸਾਈਲਮ ਵਾਲਿਆਂ ਨੂੰ ਨਹੀਂ ਦੇਣਾ। ਸੋ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਨਹੀਂ ਹੈਗਾ, ਅਪਰੂਵ ਨਹੀਂ ਹੋਇਆ ਤੇ ਤੁਹਾਨੂੰ ਉਹ ਚੱਕ ਸਕਦੇ ਹੈਗੇ। ਸੋ ਬਹੁਤ ਇੰਪੋਰਟੈਂਟ ਇਸ਼ੂ ਆ। ਸਾਰਿਆਂ ਨੂੰ ਬੇਨਤੀ ਆ ਭਈ ਜਿੰਨੇ ਵੀ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਤੇ ਸੁਣਦੇ ਆ ਤੁਸੀਂ 15 ਤੇ ਜੁੱਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤਾਈਂ ਬੇ ਏਰੀਏ ਦੇ ਜਿਹੜੇ ਸਾਰੇ ਸਟੇਸ਼ਨ ਆ ਨਾਲ ਦੀ ਨਾਲ ਤੁਸੀਂ YouTube, Facebook ਤੇ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਦੂਰ ਦਰਾਡੇ ਹੋਰ ਮੁਲਕਾਂ 'ਚ ਵੀ ਰਹਿੰਦੇ ਹੈਗੇ ਆ, ਪੰਜਾਬੀ ਰੇਡੀਓ USA ਦੀ ਜਿਹੜੀ ਐਪ ਹੈਗੀ ਆ ਉਹ ਸਾਰਿਆਂ ਨੂੰ ਕਹੋ ਵੀ ਐਪ ਉਹ ਡਾਊਨਲੋਡ ਕਰ ਲੈਣ ਤੇ ਉਹਦੇ ਤੇ ਲਾਈਵ ਪ੍ਰੋਗਰਾਮ ਸੁਣ ਸਕਦੇ ਆ। 9:15 ਵਜੇ ਜਿਹੜਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਉਹ ਪ੍ਰੋਗਰਾਮ ਸਟਾਰਟ ਹੁੰਦਾ ਹੈਗਾ ਤੇ ਉਹਦੇ 'ਚ ਕਾਲਸ ਵੀ ਲੈਂਦੇ ਹੈਗੇ ਆ। ਸੋ ਬਹੁਤ ਹੀ ਇੰਪੋਰਟੈਂਟ ਕੱਲ ਵਾਲਾ ਜਿਹੜਾ ਸ਼ੋਅ ਆ ਉਹ ਹੋਣਾ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੇ ਆ ਉਸ ਪ੍ਰੋਗਰਾਮ ਨੂੰ ਸੁਣੋ। ਜੀ, ਸਭ ਨੂੰ ਹੀ ਹੁਣ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।